ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 21 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ ਪੂਰੇ ਅਮਰੀਕਾ ਦੇ ਵਿੱਚ ਮੈਡੀਕੇਅਰ ਦੇ ਲਈ ਮਦਦ ਕਰਦੇ ਹਨ। ਇਸ ਦੇ ਨਾਲ ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ। 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੌਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨ ਮਿਲ ਵਿਸਕੌਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਸ਼ਹਿਰ ਸੈਨੋਜ਼ੇ ਦੇ ਵਿੱਚ ਗੂਗਲ ਦਾ ਏਡਾ ਵੱਡਾ ਜਿਹੜਾ ਕੰਪਲੈਕਸ ਆ ਉਹ ਬਣਨ ਜਾ ਰਿਹਾ ਸੀ, ਜਿਹਨੂੰ ਕਿਹਾ ਜਾ ਰਿਹਾ ਸੀ ਵੀ $19 ਬਿਲੀਅਨ ਇਸ ਪ੍ਰੋਜੈਕਟ ਦੇ ਉੱਤੇ ਲੱਗਣਗੇ ਤੇ 20,000 ਦੇ ਕਰੀਬ ਜੌਬਸ ਕ੍ਰੀਏਟ ਹੋਣਗੀਆਂ। ਅੱਜ ਇਹ ਖਬਰ ਆ ਰਹੀ ਆ ਵੀ ਗੂਗਲ ਦਾ ਗਿਗਨੈਟਿਕ ਜਿਹੜਾ ਪ੍ਰੋਜੈਕਟ, ਬਹੁਤ ਵੱਡਾ ਪ੍ਰੋਜੈਕਟ ਆ, ਇਸ ਨੂੰ ਹੋਲਡ ਤੇ ਪਾ ਦਿੱਤਾ ਗਿਆ ਹੈ। ਸੋ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਹਫ਼ਤਿਆਂ ਦੇ ਦੌਰਾਨ ਜਿਸ ਹਿਸਾਬ ਦੇ ਨਾਲ ਇਕੋਨਮੀ ਜਿੱਧਰ ਜਾ ਰਹੀ ਆ, ਲੇ ਆਫ ਹੋ ਰਹੀ ਹੈਗੀ ਆ, ਉਹਦਾ ਅਸਰ ਅਲਟੀਮੇਟਲੀ ਇਸ ਪ੍ਰੋਜੈਕਟ ਦੇ ਉੱਤੇ ਵੀ ਪਿਆ ਆ। ਡਾਊਨਟਾਊਨ ਦੇ ਵਿੱਚ 80 ਏਕੜਾਂ 'ਚ ਸੈਨੋਜ਼ੇ ਦੇ ਡਾਊਨਟਾਊਨ 'ਚ ਇਹ ਪ੍ਰੋਜੈਕਟ ਬਣਨਾ ਆ, ਜਿੱਥੇ 7.3 ਮਿਲੀਅਨ ਸਕੁਅਰ ਫੀਟ ਆਫ ਆਫਿਸ, 4,000 ਘਰਾਂ ਦੇ ਯੂਨਿਟ, 50,000 ਸਕੁਅਰ ਫੁੱਟ ਰੀਟੇਲ ਤੇ ਕਲਚਰਲ ਸਪੇਸ ਤੇ 15 ਏਕੜ ਦਾ ਪਾਰਕ। ਸਿਟੀ ਵਾਲੇ ਇਹ ਕਹਿੰਦੇ ਸੀ ਵੀ $19 ਬਿਲੀਅਨ ਦਾ ਪ੍ਰੋਜੈਕਟ ਹੋਊਗਾ, 20,000 ਤੋਂ ਵੱਧ ਲੋਕ ਹਾਇਰ ਕੀਤੇ ਜਾਊਗੇ ਜਦੋਂ ਇਹ ਪ੍ਰੋਜੈਕਟ ਕੰਪਲੀਟ ਹੋ ਜਾਂਦਾ ਹੈ। ਅੱਜ ਸੈਨੋਜ਼ੇ ਮਰਕਰੀ ਨਿਊਜ਼ ਨੇ ਇਹ ਸਟੋਰੀ ਰਨ ਕੀਤੀ ਆ ਵੀ ਖਬਰਾਂ ਹੁਣ ਇਹ ਆ ਰਹੀਆਂ ਵੀ ਜਿਹੜਾ ਗੂਗਲ ਦਾ ਚੀਫ ਕੰਟਰੈਕਟਰ ਹੈਗਾ ਆ, ਉਹ ਇਸ ਟਾਈਮ ਆਊਟ ਆਫ ਵਰਕ ਆ ਫॉर ਐਨ ਇਨਡੈਫੀਨਿਟ ਪੀਰੀਅਡ। ਉਸਨੇ ਆਲਰੇਡੀ 60 ਦੇ ਕਰੀਬ ਜਿਹੜੇ ਉਹਦੇ EMPLOYEE ਆ, ਉਹਨਾਂ ਨੂੰ ਵੀ ਜਿਹੜਾ ਲੇ ਆਫ ਕਰ ਦਿੱਤਾ ਹੈਗਾ ਆ। ਦੂਜੇ ਪਾਸੇ ਗੂਗਲ ਕੁਝ ਏਰੀਆਜ਼ ਦੇ ਵਿੱਚ ਆਪਣੇ ਆਫਿਸਰਸ ਨੂੰ ਘਟਾ ਵੀ ਰਹੀ ਹੈਗੀ ਆ। ਇਹ ਜਿਹੜਾ ਪ੍ਰੋਜੈਕਟ ਆ ਬਹੁਤ ਵੱਡਾ ਪ੍ਰੋਜੈਕਟ ਸੀ ਬੇ ਏਰੀਏ ਦਾ, ਈਵਨ ਐਪਲ ਨਾਲੋਂ ਵੀ, ਜੋ ਕਿ ਕੋਪਰਟੀਨੋ ਦੇ ਵਿੱਚ ਆ। 4 ਸਾਲ ਗੂਗਲ ਨੇ ਕਨਵਿੰਸ ਕਰਨ ਨੂੰ ਲਾਏ ਸਿਟੀ ਆਫ ਸੈਨੋਜ਼ੇ ਦੇ ਜੋ ਕੌਂਸਲ ਮੈਂਬਰਸ ਆ। ਬਹੁਤ ਸਾਰੀਆਂ ਉਹਨੀ ਕੰਸੈਸ਼ਨਸ ਦਿੱਤੀਆਂ, ਬਹੁਤ ਸਾਰੇ ਲੋਕਾਂ ਨੂੰ ਮਿਲੀਅਨਸ ਆਫ ਡਾਲਰ ਜਿਹੜੇ ਟੁੱਟੇ ਘਰ, ਟੁੱਟੀਆਂ ਆਟੋ ਦੀਆਂ ਸ਼ਾਪਸ ਸੀਆਂ, ਉਹਨਾਂ ਨੂੰ ਖਰੀਦਣ ਦੇ ਲਈ ਦਿੱਤੇ। ਇਹ ਪ੍ਰੋਜੈਕਟ 2021 ਦੇ ਵਿੱਚ ਅਪਰੂਵ ਹੋਇਆ ਸੀ ਤੇ ਗੂਗਲ ਵਾਲੇ ਇਹ ਕਹਿ ਰਹੇ ਆ ਵੀ ਸਿਟੀ ਆਫ ਸੈਨੋਜ਼ੇ ਵੱਲੋਂ ਹਜੇ ਸਾਨੂੰ ਜਿਹੜੀ ਇਹ ਕਨਫਰਮੇਸ਼ਨ ਨਹੀਂ ਆਈ ਇਸ ਪ੍ਰੋਜੈਕਟ ਬਾਰੇ, ਪਰ ਗੂਗਲ ਨੇ ਜ਼ਰੂਰ ਇਸ ਪ੍ਰੋਜੈਕਟ ਤੇ ਹੋਲਡ ਪਾ ਦਿੱਤਾ ਹੈ। 20,000 ਜੌਬਸ ਦੀ ਜਿਹੜੀ ਆ ਇਹਨਾਂ ਨੇ ਕਿਹਾ ਸੀਗਾ ਵੀ ਇੱਕ ਦਹਾਕੇ ਦੇ ਵਿੱਚ ਆਪਾਂ ਇੱਥੇ ਐਡ ਕਰਾਂਗੇ, 4,000 ਹਾਊਸਿੰਗ ਯੂਨਿਟ ਤੇ ਹੋਰ ਜਿੱਦਾਂ ਆਪਾਂ ਦੱਸਿਆ ਵੀ ਉਹ ਸਾਰੀਆਂ ਚੀਜ਼ਾਂ ਹੋਣੀਆਂ ਸੀਗੀਆਂ, ਪਰ ਹੁਣ ਸਾਰਾ ਕੁਛ ਇਸ ਹੋਲਡ ਦੇ ਉੱਤੇ, ਇਸ ਨੂੰ ਹੋਲਡ ਤੇ ਪਾਇਆ ਗਿਆ ਆ। ਉੱਦਾਂ ਕਹਿ ਤਾਂ ਰਹੇ ਆ ਵੀ ਮਾਈਨਰ ਪੌਜ਼ ਹੈਗਾ ਆ, ਤੇ ਪਰ ਸਥਿਤੀ ਜਿਹੜੀ ਇਸ ਟਾਈਮ ਦੇਖੀ ਜਾ ਰਹੀ ਆ। ਇਹ ਗੂਗਲ ਉਹੀ ਕੰਪਨੀ ਹੈ ਜਿਨ੍ਹਾਂ ਨੇ ਕਿਹਾ ਵੀ ਇੱਕ ਮੇਜ਼ ਤੇ 2-2 ਜਾਣੇ ਬਹਿ ਕੇ ਕੰਮ ਕਰੋ। ਕਾਸਟ ਕਟਿੰਗ ਦੇ ਜਿਹੜੇ ਆ ਇਹਨਾਂ ਨੇ ਵੱਡੇ ਕਦਮ ਜਿਹੜੇ ਉਹ ਚੱਕ ਰਹੇ। $1 ਟ੍ਰਿਲੀਅਨ ਦੀ ਕੰਪਨੀ ਇਸ ਤਰੀਕੇ ਦੇ ਨਾਲ ਕਰ ਰਹੀ ਆ, ਤੇ ਹੁਣ ਜਿਹੜੀ ਇਹਨਾਂ ਨੇ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਕੀਤੀ ਆ ਬੇਸਿਕਲੀ ਰੀਅਲ estate ਖਰੀਦ ਕੇ ਤੇ ਉੱਥੇ ਆਫਿਸਿਸ ਬਣਾਉਣ ਦੀ। ਮੇ ਵੀ ਹੁਣ ਕੁਝ ਸਮੇਂ ਦੇ ਲਈ ਬੰਦ ਹੋ ਜੇ, ਪਰ ਇਵੈਂਚੁਅਲੀ ਬਣਾਉਣਗੇ ਤਾਂ ਸਹੀ, ਪਰ ਇਹ ਵੀ ਕੁਛ ਚਿਰ ਦੇ ਲਈ ਹੋਲਡ ਦੇ ਉੱਤੇ ਪੈ ਗਿਆ ਆ। ਸਿਟੀ ਨੂੰ ਵੀ ਇਸ ਦੇ ਨਾਲ ਨੁਕਸਾਨ ਹੁੰਦਾ ਆ।
ਬੀਆਬਾਨ ਜਿਹੜਾ ਕੰਮ ਜਿਹੜਾ ਉਹ ਬਣ ਜਾਊਗਾ ਤਾਂ ਕਿਤੇ ਨਾ ਕਿਤੇ ਸਥਿਤੀ ਮਾੜੀ ਬਣ ਜਾਂਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਦੇ ਨਾਲ ਸੰਬੰਧਿਤ ਖਬਰ ਆ। ਗਵਰਨਰ ਗੈਵਿਨ ਨਿਊਸਮ ਹੁਣਾਂ ਨੇ ਨੈਸ਼ਨਲ ਗਾਰਡ ਦੀ ਮਦਦ ਮੰਗੀ ਆ ਕਿਸ ਲਈ? ਜੋ ਨਸ਼ੀਲੇ ਪਦਾਰਥਾਂ ਦਾ ਸੇਵਨ ਸੈਨ ਫਰਾਂਸਿਸਕੋ ਦੀ ਜਿਹੜੀ ਟੈਂਡਰਲਾਈਨ ਡਿਸਟ੍ਰਿਕਟ ਦੇ ਵਿੱਚ ਹੋ ਰਿਹਾ ਆ, ਉਸ ਨੂੰ ਲੈ ਕੇ ਕਹਿੰਦੇ ਵੀ ਨੈਸ਼ਨਲ ਗਾਰਡ ਨੂੰ ਉਹਨਾਂ ਨੇ ਡਾਇਰੈਕਟ ਕੀਤਾ ਆ ਵੀ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਫੈਂਟਨਲ ਕ੍ਰਾਈਸਿਸ ਛਾਇਆ ਪਿਆ ਆ, ਉੱਥੇ ਲੋਕਾਂ ਦਾ ਰਹਿਣਾ ਔਖਾ ਹੋਇਆ ਪਿਆ ਆ, ਉਸ ਦੇ ਉੱਤੇ ਕਾਬੂ ਪਾਉਣ ਦੇ ਲਈ ਓਪਨ ਏਅਰ ਡਰੱਗ ਯੂਜ਼ ਤੇ ਜਿਹੜੀ ਡਰੱਗ ਟ੍ਰੈਫਿਕਿੰਗ ਉੱਥੇ ਹੋ ਰਹੀ ਆ, ਉਸ ਤੋਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ। ਹੋਮਲੈਸਨੈਸ ਤੇ ਉਹ ਸਾਰੀਆਂ ਚੀਜ਼ਾਂ ਨੇ ਸੈਨ ਫਰਾਂਸਿਸਕੋ, ਜਿਹੜੀ ਕਿ ਦੁਨੀਆ ਦੇ ਵਿੱਚ ਇੱਕ ਬਹੁਤ ਵਧੀਆ ਸ਼ਹਿਰ ਸੈਲਾਨੀਆਂ ਦੇ ਲਈ ਮੰਨਿਆ ਜਾਂਦਾ ਸੀਗਾ, ਉੱਥੇ ਹੁਣ ਕਿਸੇ ਦਾ ਜਾਣ ਨੂੰ ਚਿੱਤ ਨਹੀਂ ਕਰਦਾ। ਨੈਸ਼ਨਲ ਗਾਰਡ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਉਹਨਾਂ ਨੂੰ ਹੁਣ ਡਾਇਰੈਕਸ਼ਨ ਦਿੱਤੀਆਂ ਆ ਗਵਰਨਰ ਨਿਊਸਮ ਨੇ ਵੀ ਸੈਨ ਫਰਾਂਸਿਸਕੋ ਦੀ ਫੈਂਟਨਲ ਟ੍ਰੈਫਿਕਿੰਗ ਕ੍ਰਾਈਸਿਸ ਨੂੰ ਕਾਬੂ ਦੇ ਵਿੱਚ ਪਾਇਆ ਜਾਵੇ। ਇਸ ਦੇ ਨਾਲ ਕਿਹਾ ਵੀ ਦੋਨੋਂ ਹੀ ਜਿਹੜੀਆਂ ਏਜੰਸੀਜ਼ ਆ ਉੱਥੋਂ ਦੀਆਂ ਲੋਕਲ ਅਥਾਰਟੀਜ਼ ਨੂੰ ਮਦਦ ਕਰਨਗੀਆਂ ਫੈਂਟਨਲ ਯੂਜ਼ ਦਾ ਜੋ ਇਸ ਟਾਈਮ ਮਾੜੀ ਸਥਿਤੀ ਬਣੀ ਪਈ ਆ ਉਸ ਦੇ ਨਾਲ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਮਾੜੀ ਪਈ ਆ, ਕੈਲਗਾਰਡ ਜਾਂ ਨੈਸ਼ਨਲ ਗਾਰਡ ਆ, ਉਹਨਾਂ ਨੂੰ ਇਹਨਾਂ ਨੇ ਡਾਇਰੈਕਟ ਕੀਤਾ ਆ। 2021 ਦੇ ਵਿੱਚ ਮੇਅਰ ਲੰਡਨ ਬਰੀਡ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਘੋਸ਼ਿਤ ਕੀਤੀ ਸੀਗੀ ਇਸ ਨੇਬਰਹੁੱਡ ਨੂੰ ਲੈ ਕੇ, ਟੈਂਡਰਲੋਇਨ ਨੇਬਰਹੁੱਡ ਨੂੰ ਲੈ ਕੇ, ਵੀ ਜਿਹੜੇ ਡਰੱਗ ਓਵਰਡੋਜ਼ ਡੈਥ ਉੱਥੇ ਹੋ ਰਹੀਆਂ ਆ ਉਸ ਨੂੰ ਕਾਬੂ ਪਾਇਆ ਜਾਵੇ। ਜਨਵਰੀ ਤੋਂ ਮਾਰਚ ਦੇ ਵਿੱਚ ਉਸ ਸਾਲ 'ਚ 40% ਓਵਰਡੋਜ਼ ਦੀਆਂ ਡੈਥ ਦੇ ਵਿੱਚ ਵਾਧਾ ਹੋਇਆ ਸੀ। ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਉੱਥੇ ਦੇਖ ਰਹੇ ਆ ਵੀ ਲੀਡਰਸ ਆ ਰਹੇ ਨੇ, ਜਾ ਰਹੇ ਨੇ ਸੈਨ ਫਰਾਂਸਿਸਕੋ ਦੇ ਵਿੱਚ, ਲੋਕ ਨਵਿਆਂ ਨੂੰ ਚੁਣ ਕੇ ਵੀ ਲੈ ਕੇ ਆਉਂਦੇ ਆ, ਪਰ ਕਿਸੇ ਦੇ ਵੀ ਇਹ ਕਾਬੂ 'ਚ ਨਹੀਂ ਆ ਰਿਹਾ। ਇੱਥੋਂ ਤੱਕ ਵੀ ਗਵਰਨਰ ਦੇ ਵੀ ਹੱਥ ਖੜੇ ਆ। ਫਾਈਨਲੀ ਹੁਣ ਕਹਿ ਸਕਦੇ ਆ ਵੀ ਇੱਕ ਹਿਸਾਬ ਨਾਲ ਫੌਜ ਦੀ ਜਿਹੜੀ ਮਦਦ ਆ ਉਹਨਾਂ ਨੇ ਮੰਗੀ ਆ। ਸੈਨ ਫਰਾਂਸਿਸਕੋ ਦੀ ਪੁਲਿਸ ਡਿਪਾਰਟਮੈਂਟ ਤੇ ਡਿਸਟ੍ਰਿਕਟ ਅਟਾਰਨੀ ਕਹਿੰਦੇ ਵੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ, ਇਨਕਲੂਡਿੰਗ ਮੇਅਰ ਲੰਡਨ ਬਰੀਡ, ਪਰ ਕੋਈ ਵੀ ਅਸਰ ਇਹਦੇ ਤੇ ਨਹੀਂ ਪੈ ਰਿਹਾ। ਤੇ ਲਗਭਗ ਜੋ ਟੈਂਡਰਲਾਈਨ ਨੇਬਰਹੁੱਡ ਆ, ਬੜੀ ਤਗੜੀ ਨੇਬਰਹੁੱਡ ਆ ਸੈਨ ਫਰਾਂਸਿਸਕੋ 'ਚ, ਉਹ ਹੋਮਲੈਸਨੈਸ ਤੇ ਫੈਂਟਨਲ ਕ੍ਰਾਈਸਿਸ ਦੇ ਨਾਲ ਪੂਰੀ ਤਰ੍ਹਾਂ ਗਹਿ-ਗਚ ਹੋਈ ਪਈ ਹੈਗੀ ਆ। ਤੇ ਸੈਨ ਫਰਾਂਸਿਸਕੋ ਦੇ ਪਬਲਿਕ ਡਿਫੈਂਡਰ ਮਨੂ ਰਾਜੂ ਨੇ ਕਿਹਾ ਵੀ ਇਹ ਜਿਹੜੀ ਪ੍ਰੋਬਲਮ ਆ 50 ਸਾਲਾਂ ਤੋਂ ਚੱਲ ਰਹੀ ਆ, ਸੋ ਇਸ ਨੂੰ ਸਾਨੂੰ ਅਲਟੀਮੇਟਲੀ ਜਿਹੜਾ ਆ ਸੂਤ ਕਰਨਾ ਹੀ ਪੈਣਾ ਹੈਗਾ। ਸੈਨ ਫਰਾਂਸਿਸਕੋ ਦੇ ਪੁਲਿਸ ਡਿਪਾਰਟਮੈਂਟ ਦੇ ਚੀਫ ਬਿਲ ਸਕਾਟ, ਡੀਏ ਬਰੁਕ ਜੈਂਕਨਸ, ਉਹਨਾਂ ਨੇ ਗੈਵਨ ਨਿਊਸਮ ਉਹਨਾਂ ਦੀ ਅਨਾਉਂਸਮੈਂਟ ਤੇ ਕਿਹਾ ਆ ਵੀ ਇਹਦੇ ਨਾਲ ਜ਼ਰੂਰ ਸਾਨੂੰ ਹੈਲਪ ਮਿਲੂਗੀ ਇਸ ਨੂੰ ਖਤਮ ਕਰਨ ਦੇ ਲਈ। ਅਗਲੀ ਖਬਰ ਵੱਲ ਚਲੀਏ। ਲੇ ਆਫ ਹੀ ਚੱਲ ਰਹੀ ਸਾਰੇ ਪਾਸੇ। ਅੱਜ ਲਿਫਟ ਜਿਹੜੀ ਲੇਟੈਸਟ ਟੈਕ ਕੰਪਨੀ ਆ, ਲਿਫਟ ਦੀਆਂ ਜਿਹੜੇ ਜਿਸ ਤਰ੍ਹਾਂ ਆਪਾਂ ਚਲਾਣੀ ਊਬਰ ਜਾਂ ਹੋਰ, ਸੋ ਲਿਫਟ ਦੇ CEO ਡੇਵਿਡ ਰਿਸ਼ਰ ਨੇ ਅੱਜ ਅਨਾਉਂਸ ਕੀਤਾ ਆ ਵੀ ਉਹ 30% ਲਿਫਟ ਦੇ ਵਰਕਰਸ ਜਿਹੜੇ ਕਿ 1200 ਬਣਦੇ ਹੈਗੇ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਆ। ਵਾਲ ਸਟਰੀਟ ਜਰਨਲ ਨੇ ਅੱਜ ਇਹ ਰਿਪੋਰਟ ਕੀਤਾ ਹੈਗਾ। ਰਿਸ਼ਰ ਨੇ ਇਹ ਕਿਹਾ ਆ ਵੀ ਜਿਹੜੇ ਕੰਪਨੀ ਦੇ ਫਾਊਂਡਰ ਆ ਜੌਨ ਜ਼ਿਮਰ ਤੇ ਲੋਗਨ ਗ੍ਰੀਨ, ਉਹਨਾਂ ਨੂੰ ਵੀ ਰਿਪਲੇਸ ਕਰ ਦਿੱਤਾ ਗਿਆ ਆ, ਤੇ ਜੋ ਹੋਰ ਕੰਪਨੀ 'ਚ ਕੰਮ ਵੀ ਕਰਦੇ ਆ ਉਹਨਾਂ ਦੇ ਵੀ ਜਿਹੜੇ ਆ ਸੈਲਰੀ ਦੇ ਵਿੱਚ ਕੱਟ ਹੋਇਆ ਹੈਗਾ ਆ। ਡਿਜੀਟਲ ਐਡ ਰੈਵਨਿਊ ਕਹਿੰਦੇ ਵੀ ਬਹੁਤ ਘਟ ਗਿਆ ਹੈਗਾ। ਇਹ ਕਰਕੇ ਫੇਸਬੁੱਕ ਤੁਸੀਂ ਦੇਖਿਆ ਮੈਟਾ ਵਾਲਿਆਂ ਨੇ 10,000 ਬੰਦਾ ਲੇ ਆਫ ਕਰਤਾ ਸੀ। ਐਮਾਜ਼ੋਨ ਨੇ ਪਹਿਲਾਂ ਜਿਹੜਾ 10,000 ਕੀਤਾ, ਫਿਰ 9,000 ਕੀਤਾ, ਤੇ ਇਸੇ ਤਰ੍ਹਾਂ ਜ਼ੂਮ ਵੀ ਬੜੀ ਲੇਟੈਸਟ ਟੈਕ ਕੰਪਨੀ ਆ, ਉਹਨਾਂ ਨੇ ਕਿਹਾ ਵੀ ਅਸੀਂ ਵੱਡੀ ਗਿਣਤੀ 'ਚ ਲੇ ਆਫ ਕਰਨ ਜਾ ਰਹੇ ਹਾਂ। ਜ਼ੂਮ ਦਾ CEO ਕਹਿੰਦਾ ਵੀ 98% ਪੇ ਕੱਟ ਉਹ ਲੈ ਰਿਹਾ। ਸੋ ਹਾਹਾਕਾਰ ਮਚੀ ਪਈ ਹੈਗੀ ਆ ਲੇ ਆਫ ਦੇ ਚੱਕਰ ਦੇ ਵਿੱਚ ਸਾਰੇ ਪਾਸੇ। ਜੀ ਬਿਲਕੁਲ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਕਹਿੰਦੇ ਆ ਵੀ ਆਪਣੇ ਕਈ ਰੂਲਸ ਆ ਉਹ ਲੈ ਕੇ ਆਉਂਦਾ ਵੀ ਅਸੀਂ ਇਨਵਾਇਰਮੈਂਟਲੀ ਕਲੀਨ ਕਰਨਾ ਆ, ਸਾਰਾ ਕੁਝ ਹੋਣਾ ਆ, ਪਰ ਨਾਲ ਦੇ ਨਾਲ ਪੈਰਲਲੀ ਉਸਦੇ ਨਵੇਂ ਜਿਹੜੇ ਆਇਲ ਵੈਲਸ ਆ ਉਹਨਾਂ ਨੂੰ ਡਰਿਲ ਕਰਨ ਦੇ ਵੀ ਅਪਰੂਵਲ ਦੇਈ ਜਾ ਰਿਹਾ ਆ। ਕੁਛ ਜਿਹੜੇ ਐਡਵੋਕੇਟਸ ਆ ਖਾਸ ਕਰਕੇ ਇਨਵਾਇਰਮੈਂਟਲ ਜਿਹੜੇ, ਉਹ ਕਹਿੰਦੇ ਵੀ ਇਸ ਤੋਂ ਨਾਖੁਸ਼ ਨੇ ਵੀ ਸੂਬਾ
ਇਸ ਫੈਸਲੇ ਦੇ ਉੱਤੇ ਇਹਨਾਂ ਪਰਮਿਟਸ ਨੂੰ ਕਿਉਂ ਅਪਰੂਵ ਕਰ ਰਿਹਾ ਹੈਗਾ ਆ। ਇਹ ਬੇਕਰਸਫੀਲਡ ਦੇ ਇਲਾਕੇ ਦੇ ਵਿੱਚੋਂ ਜਿਹੜਾ ਉਹ ਹੈਗਾ ਆ, ਇੱਕ ਆਇਲ ਵੈਲ ਸੈਟਬੈਕਸ ਬਿੱਲ SB 1137, ਇਸ ਦੇ ਵਿੱਚ ਇਹ ਮੱਦ ਰੱਖੀ ਗਈ ਸੀ ਵੀ ਜਿਹੜਾ ਵੀ ਕੋਈ ਨਵਾਂ ਤੇਲ ਦਾ ਖੂਹ ਬਣਾਇਆ ਜਾਣਾ ਹੈ, ਉਹ ਘੱਟੋ ਘੱਟ 3200 ਫੁੱਟ ਦੂਰ ਹੋਣਾ ਚਾਹੀਦਾ ਆ ਘਰਾਂ ਤੋਂ, ਸਕੂਲਾਂ ਤੋਂ ਤੇ ਪਾਰਕਸ ਤੋਂ। ਪਰ ਉਸ ਬਿੱਲ ਜਿਹੜਾ ਰਾਈਟ ਨਾ ਉਹ ਹੋਲਡ ਤੇ ਜਾ ਚੁੱਕਾ ਆ। ਕਹਿੰਦੇ ਵੀ ਇਹਦਾ ਮਤਲਬ ਹੁਣ ਵੋਟਰਸ ਦੇ ਕੋਲ ਮੌਕਾ ਹੋਊਗਾ 2024 ਦੇ ਵਿੱਚ ਵੀ ਕੀ ਇਹ ਬਿੱਲ ਦੁਬਾਰਾ ਇਫੈਕਟ ਦੇ ਵਿੱਚ ਜਾਂਦਾ ਆ ਜਾਂ ਨਹੀਂ। ਇਸੇ ਦਰਮਿਆਨ 550 ਤੋਂ ਵੱਧ ਆਇਲ ਡ੍ਰਿਲਿੰਗ ਪਰਮਿਟਸ ਅਕ੍ਰੋਸ ਕੈਲੀਫੋਰਨੀਆ ਜਿਹੜੇ ਆ ਉਹ ਅਪਰੂਵ ਕੀਤੇ ਗਏ ਹੈਗੇ ਆ। ਸੋ ਖਾਸ ਕਰਕੇ ਜਿਹੜੇ ਐਡਵੋਕੇਸੀ ਜਿਹੜੇ ਉਹ ਕਰਦੇ ਨੇ ਉਹਨਾਂ ਨੂੰ ਇਸ ਤੋਂ ਖਾਸੀ ਨਿਰਾਸ਼ਾ ਹੋਈ ਆ। 5 ਚੋਂ ਇੱਕ ਕੈਲੀਫੋਰਨੀਆ ਇੱਕ ਐਕਟਿਵ ਆਇਲ ਵੈਲ ਦੇ ਦਰਮਿਆਨ ਮੀਲ ਦੇ ਵਿੱਚ ਕਹਿੰਦੇ ਉਹ ਰਹਿੰਦਾ ਆ। ਇੱਕ ਫਰੈਕਟ ਰੈਕਰ ਅਲਾਇੰਸ ਜਿਹੜੇ ਆ ਉਹ ਡਾਟਾ ਕਲੈਕਟ ਕਰ ਰਿਹਾ ਆ, ਉਹਨਾਂ ਨੇ ਇਸ ਦੇ ਬਾਰੇ ਦੱਸਿਆ ਆ। ਅਗਲੀ ਖਬਰ ਵੱਲ ਚਲੀਏ। ਟੈਸਲਾ ਦੇ ਸੰਬੰਧ ਦੇ ਵਿੱਚ ਟੈਸਲਾ ਨੇ ਆਟੋ ਪਾਇਲਟ ਦਾ ਕ੍ਰੈਸ਼ ਕੇਸ ਸੀਗਾ ਕੈਲੀਫੋਰਨੀਆ ਦੇ ਵਿੱਚ, ਉਹ ਵਿਨ ਕਰ ਲਿਆ ਹੈਗਾ ਆ। 2019 ਦੇ ਵਿੱਚ ਇੱਕ ਕ੍ਰੈਸ਼ ਹੋਇਆ ਸੀ ਜਿਹਦੇ ਵਿੱਚ ਇੱਕ ਬੰਦੇ ਦੀ ਜਿਹੜੀ ਆ ਮੌਤ ਵੀ ਹੋਈ ਸੀ। ਹੁਣ ਉਹਦੇ ਸੰਬੰਧ ਦੇ ਵਿੱਚ ਲਾਸ ਐਂਜਲਸ ਦੇ ਜਸਟਿਨ ਸੂ, ਜਿਨ੍ਹਾਂ ਨੇ ਟੈਸਲਾ ਨੂੰ ਸੂ ਕੀਤਾ ਸੀ 2020 ਦੇ ਵਿੱਚ ਨੈਗਲੀਜੈਂਸ, ਫਰਾਡ ਤੇ ਬ੍ਰੀਚ ਆਫ ਕੰਟਰੈਕਟ ਦੇ ਸੰਬੰਧ ਦੇ ਵਿੱਚ, ਤੇ ਜੂਰੀ ਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੁਝ ਵੀ ਨਹੀਂ ਇਸ ਮਾਮਲੇ 'ਚ ਮਿਲ ਸਕਦਾ, ਕਿਉਂਕਿ ਜਿਹੜੀ ਟੈਸਲਾ ਕਾਰ ਆ ਉਹ ਬਲੇਮ ਕਰਨ ਦੇ ਲਈ ਨਹੀਂ ਹੈਗੀ। ਜਿਹੜੇ ਉਹਦੇ ਵਿੱਚ 에ਅਰ ਬੈਗ ਸੀਗੇ ਉਹਨਾਂ ਨੂੰ ਬਲੇਮ ਕੀਤਾ ਜਾ ਸਕਦਾ ਹੈਗਾ ਆ। ਸੋ ਇਹਦੇ ਨਾਲ ਜੋ ਕਾਫੀ ਜਿਹੜਾ ਆ ਟੈਸਲਾ ਨੂੰ ਗੁੱਡ ਜਿਹੜਾ ਰਿਵਿਊ ਮਿਲੂਗਾ, ਕਿਉਂਕਿ ਇਹ ਨਹੀਂ ਤਾਂ ਇਹ ਤੋਂ ਬਾਅਦ ਹੋਰ ਬਹੁਤ ਸਾਰੇ ਕੇਸ ਉਹਨਾਂ ਦੇ ਉੱਤੇ ਹੋਣੇ ਸੀ। ਟੈਸਲਾ ਦੇ ਵਹੀਕਲਸ ਸਟੈਂਡਰਡ ਡਰਾਈਵਰ ਅਸਿਸਟੈਂਸ ਸਿਸਟਮ ਜੋ ਕਿ ਆਟੋ ਪਾਇਲਟ ਕਰਕੇ ਬ੍ਰਾਂਡਡ ਆ, ਉਹਦੇ ਰਾਹੀਂ ਆਉਂਦੇ ਆ। ਸੋ ਹੁਣ $6000 ਦੇ ਅਪਗ੍ਰੇਡ ਦੇ ਨਾਲ ਐਨਹਾਂਸਡ ਆਟੋ ਪਾਇਲਟ ਉਹਦੇ ਵਿੱਚ ਇਨਕਲੂਡ ਕੀਤਾ ਜਾ ਸਕਦਾ ਹੈ, ਜਿਹਦੇ ਵਿੱਚ ਬਹੁਤ ਜ਼ਿਆਦਾ ਹੋਰ ਫਿਊਚਰ ਹੈਗੇ ਆ। ਜੀ, ਟੈਸਲਾ ਜਿਹੜੀ ਕਿ ਜ਼ੀਰੋ ਮਿਸ਼ਨ ਵਹੀਕਲ ਆ, ਜ਼ੀਰੋ ਮਿਸ਼ਨ ਵਹੀਕਲ ਦੀਆਂ ਗੱਲਾਂ ਕਰਦੇ ਜਾਈਏ। ਕੈਲੀਫੋਰਨੀਆ ਦੇ ਗਵਰਨਰ ਆਫਿਸ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਵੀ ਸਟੇਟ ਆਫ ਕੈਲੀਫੋਰਨੀਆ ਨੇ ਆਪਣਾ ਜ਼ੀਰੋ ਮਿਸ਼ਨ ਵਹੀਕਲ ਵੇਚਣ ਦਾ ਜਿਹੜਾ ਗੋਲ ਆ ਉਸ ਨੂੰ 2 ਵਰੇ ਪਹਿਲਾਂ ਹੀ ਪੂਰਾ ਕਰ ਲਿਆ ਆ। 1.5 ਮਿਲੀਅਨ ਜ਼ੀਰੋ ਮਿਸ਼ਨ ਵਹੀਕਲਸ ਦਾ ਜਿਹੜਾ ਗੋਲ ਉਹਨਾਂ ਨੇ 2025 ਦੇ ਵਿੱਚ ਰੱਖਿਆ ਸੀ, ਉਹ 2023 ਦੇ ਵਿੱਚ ਹੀ ਕਹਿੰਦੇ ਪੂਰਾ ਹੋ ਗਿਆ ਆ। ਇਸ ਪ੍ਰੈਸ ਰਿਲੀਜ਼ ਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਮੁਲਕ ਦੇ ਵਿੱਚ ਕੋਈ ਵੀ ਅਜਿਹਾ ਸੂਬਾ ਨਹੀਂ ਜਿਨ੍ਹਾਂ ਨੇ ਇੰਨੀ ਤੇਜ਼ੀ ਦੇ ਨਾਲ ਇਲੈਕਟ੍ਰਿਕ ਜਾਂ ਜ਼ੀਰੋ ਮਿਸ਼ਨ ਵਹੀਕਲਸ ਨੂੰ ਜਿਹੜਾ ਉਹ ਵੇਚਿਆ ਹੋਵੇ। ਗਵਰਨਰ ਦੇ ਆਫਿਸ ਨੇ ਐਲਾਨ ਕੀਤਾ ਵੀ ਸਟੇਟ ਜਿਹੜੀ ਆ ਉਹ ਜੁਆਇੰਟ ਸਟੇਟਮੈਂਟ ਜਿਹੜੀ ਆ ਇੰਟੈਂਟ ਦੇ ਲਈ ਜਿਹੜੇ EV ਚਾਰਜਿੰਗ ਸਟੇਸ਼ਨ ਤੇ એનર્ਜੀ ਸਪਲਾਈ ਆ ਉਸ ਨੂੰ ਲੈ ਕੇ ਜਲਦੀ ਇੱਕ ਐਲਾਨ ਕਰੇਗੀ। ਸਾਬਕਾ ਗਵਰਨਰ ਜੈਰੀ ਬਰਾਊਨ ਨੇ 2012 ਦੇ ਵਿੱਚ ਇਹ ਗੋਲ ਰੱਖਿਆ ਸੀਗਾ ਵੀ 1.5 ਮਿਲੀਅਨ ਜ਼ੀਰੋ ਮਿਸ਼ਨ ਵਹੀਕਲਸ ਆ 2025 ਤੱਕ ਆਪਾਂ ਵੇਚਾਂਗੇ। ਹੁਣ ਤੱਕ 2023 ਤੱਕ 1.1 ਮਿਲੀਅਨ 523,000 ਤੇ 966 ਜਿਹੜੀਆਂ ਗੱਡੀਆਂ ਆ ਹੁਣ ਤੱਕ ਵੇਚ ਚੁੱਕੇ ਆ। ਜਿੰਨੀਆਂ ਵੀ ਜ਼ੀਰੋ ਮਿਸ਼ਨ ਵਹੀਕਲ ਵਿਕ ਰਹੀਆਂ ਆ ਉਹਨਾਂ ਚੋਂ 40% ਕੈਲੀਫੋਰਨੀਆ ਦੇ ਵਿੱਚ ਵਿਕੀਆਂ ਆ। ਸੋ ਬਿਲੀਅਨਸ ਆਫ ਜ਼ੀਰੋ ਮਿਸ਼ਨ ਵਹੀਕਲ ਇਨਸੈਂਟਿਵਸ ਕੈਲੀਫੋਰਨੀਆ ਦੇ ਨਿਵਾਸੀਆਂ ਨੂੰ ਜਿਨ੍ਹਾਂ ਨੇ ਇਹ ਖਰੀਦੀਆਂ ਉਹਨਾਂ ਨੂੰ ਵੀ ਹੁਣ ਤੱਕ ਮਿਲੇ ਆ। ਹੁਣ ਅਗਲੇ 12 ਸਾਲਾਂ ਦੇ ਵਿੱਚ ਇਹ ਚਾਹੁੰਦੇ ਆ ਵੀ ਸਾਰੇ ਦੇ ਸਾਰੀਆਂ ਹੀ ਗੱਡੀਆਂ ਜਿਹੜੀਆਂ ਵਿਕਣ 12 ਸਾਲਾਂ ਬਾਅਦ 2035 ਤੱਕ ਉਹ ਜ਼ੀਰੋ ਮਿਸ਼ਨ ਵਹੀਕਲ ਜਿਹੜੀਆਂ ਹੋਣ। ਤੇ ਇਹ ਇੱਕ ਚੁਣੌਤੀ ਤਗੜੀ ਆ, ਦੇਖੋ ਪੂਰੇ ਕਰਨ 'ਚ ਕਾਮਯਾਬ ਹੁੰਦੇ ਆ ਜਾਂ ਨਹੀਂ, ਕਿਉਂਕਿ ਬਿਜਲੀ ਵੀ ਉਨੀ ਹੀ ਨਵੀਂ ਬਣਾਉਣੀ ਪਵੇਗੀ। ਕੈਲੀਫੋਰਨੀਆ ਦੇ 60 ਦੇ ਕਰੀਬ ਲਿਬਰਲ ਗਰੁੱਪਸ ਨੇ ਸੈਨੇਟਰ ਡਾਇਨ ਫਾਈਨਸਟਾਈਨ ਨੂੰ ਲੈਟਰ ਲਿਖੀ ਆ ਵੀ ਭਾਈ ਹੁਣ ਤੁਸੀਂ ਆਪਣਾ ਜਿਹੜਾ ਅਸਤੀਫਾ ਆ ਉਹ ਦੇ ਦਿਓ। 60 ਦੇ ਕਰੀਬ ਪ੍ਰੋਗਰੈਸਿਵ ਗ੍ਰਾਸ ਰੂਟ ਗਰੁੱਪਸ ਜੋ ਕਿ ਕਲੇਮ ਕਰਦੇ ਆ ਵੀ ਸਾਡੇ 1 ਲੱਖ ਤੋਂ ਵੱਧ ਕੈਲੀਫੋਰਨੀਅਨਸ ਰਿਪਰੈਜ਼ੈਂਟੇਟਿਵਸ ਹੈਗੇ ਆ ਤੇ ਅਸੀਂ ਡਾਇਨ ਫਾਈਨਸਟਾਈਨ ਨੂੰ ਇਹ ਲੈਟਰ ਲਿਖਿਆ ਆ।
ਤੇ ਗਵਰਨਰ ਨੂੰ ਇਹਦੇ ਅੱਗੇ ਆਉਣਾ ਚਾਹੀਦਾ ਹੈਗਾ, ਕਿਉਂਕਿ ਮੈਜੋਰਟੀ ਜਿਹੜੀ ਆ ਸੈਨੇਟ ਦੇ ਵਿੱਚ ਬੜੀ ਥਿੰਨ ਹੈਗੀ ਆ। ਤੇ ਪਿਛਲੇ 10 ਜਿਹੜੇ ਬਿੱਲ ਆਏ ਸੀ, ਜਿੱਥੇ ਸੈਨੇਟ ਜੁਡੀਸ਼ਰੀ ਕਮੇਟੀ ਬੈਠੀ ਸੀ, ਤੇ ਉਹ 10-on-10 ਡੈਡਲੌਕ ਸੀਗਾ। ਤੇ ਇਸ ਤੋਂ ਬਾਅਦ ਕਿਉਂਕਿ ਡਾਇਨ ਫਾਈਨਸਟਾਈਨ ਐਬਸੈਂਟ ਸੀ, ਸੋ ਉਹ ਕੁਝ ਨਹੀਂ ਹੋ ਸਕਿਆ। ਤੇ ਡੈਮੋਕ੍ਰੇਟਸ ਨੂੰ ਇਹ ਕਰਨਾ ਹੀ ਪੈਣਾ ਹੈ ਵੀ ਜਿੰਨੇ ਵੀ ਉਹਨਾਂ ਦੇ ਸੈਨੇਟਰ ਆ ਸਾਰਿਆਂ ਨੂੰ ਹਾਜ਼ਰ ਹੋਣਾ ਪਊਗਾ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਹੁਣ ਡਾਇਨ ਫਾਈਨਸਟਾਈਨ ਦੇ ਉੱਤੇ ਪ੍ਰੈਸ਼ਰ ਆ ਵੀ ਉਹ ਰਿਜ਼ਾਈਨ ਕਰ ਦੇਣ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕੈਲੀਫੋਰਨੀਆ ਦੇ ਗਵਰਨਰ ਨਵੇਂ ਸੈਨੇਟਰ ਨੂੰ ਪਿਕ ਕਰਨ। ਜੀ, ਅਗਲੀ ਦੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਅਬੋਰਸ਼ਨ ਬਿੱਲ ਨੂੰ ਇੱਕ ਹਿਸਾਬ ਦੇ ਨਾਲ ਪ੍ਰੀਜ਼ਰਵ ਕਰ ਲਿਆ ਆ, ਉਹਨੂੰ ਬਚਾ ਕੇ ਰੱਖਿਆ ਆ। ਹੇਠਲੀ ਅਦਾਲਤ ਦਾ ਜਿਹੜਾ ਇੱਕ ਫੈਸਲਾ ਆਇਆ ਸੀ, ਜਿਸ ਵਿੱਚ FDA ਦਾ ਜਿਹੜਾ ਅਪਰੂਵਲ ਦੀ ਪ੍ਰਕਿਰਿਆ ਆ ਉਸ ਨੂੰ ਉਹਨਾਂ ਨੇ ਗਲਤ ਠਹਿਰਾ ਕੇ ਇਸ ਅਬੋਰਸ਼ਨ ਬਿੱਲ ਨੂੰ ਐਕਸੈਸ ਜਿਹੜਾ ਆ ਉਹ ਰੋਕਿਆ ਸੀਗਾ। ਪਰ ਅੱਜ ਸੁਪਰੀਮ ਕੋਰਟ ਨੇ, ਜਿਨ੍ਹਾਂ ਨੇ ਆਪਣੇ ਆਪ ਹੀ ਅੱਜ ਰਾਤ ਦੇ 12 ਵਜੇ ਤੋਂ ਪਹਿਲਾਂ ਦਾ ਡੈਡਲਾਈਨ ਨਿਰਧਾਰਿਤ ਕੀਤੀ ਸੀਗੀ ਵੀ ਇਸ ਤੋਂ ਪਹਿਲਾਂ ਇਸ ਦੇ ਉੱਤੇ ਫੈਸਲਾ ਲੈਣਾ ਆ, ਉਹਨਾਂ ਨੇ ਇਸ ਪੂਰੀ ਪ੍ਰਕਿਰਿਆ ਨੂੰ ਇਸ ਦੇ ਵਿੱਚ ਜਿਹੜੀ ਅਬੋਰਸ਼ਨ ਬਿੱਲ ਦੀ ਐਕਸੈਸ ਆ ਉਸ ਨੂੰ ਰੋਕਣ ਤੋਂ ਨਾ ਕਰ ਦਿੱਤੀ ਆ। ਤੇ ਉਹਨਾਂ ਨੇ ਹੁਣ ਹੇਠਲੀ ਅਦਾਲਤ ਯਾਨੀ ਕਿ ਜਿਹੜਾ ਸਰਕਟ ਕੋਰਟ, 5th ਸਰਕਟ ਕੋਰਟ ਦੇ ਵਿੱਚ 3 ਜੱਜਿਸ ਦੀ ਜਿਹੜੀ ਬੈਂਚ ਆ ਉਸ ਦੇ ਵਿੱਚ ਇਹ ਕੇਸ ਨੂੰ ਭੇਜ ਦਿੱਤਾ ਆ। ਉੱਥੇ ਜਿਹੜੀ ਜ਼ਰਾ ਜਿਹੜੀ ਉਹ ਹੋਵੇਗੀ ਵੀ ਕੀ FDA ਨੇ ਇਸ ਅਬੋਰਸ਼ਨ ਬਿੱਲ ਦਾ ਅਪਰੂਵਲ ਆ ਉਹ ਸਹੀ ਢੰਗ ਦੇ ਨਾਲ ਕੀਤਾ ਆ ਜਾਂ ਫਿਰ ਇਸ ਦੇ ਵਿੱਚ ਕੋਈ ਉਹਨਾਂ ਨੇ ਹੇਰ ਫੇਰ ਕੀਤੇ ਆ। ਸੋ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਅਬੋਰਸ਼ਨ ਬਿੱਲ ਨੂੰ ਜਿਹੜਾ ਆ ਉਹ ਚੱਲਦਿਆਂ ਹੀ ਰੱਖਿਆ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੋਵਿਡ ਇੱਕ ਵਾਰੀ ਫੇਰ ਕਾਫੀ ਤੇਜ਼ੀ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਫੈਲ ਰਿਹਾ ਹੈਗਾ ਆ। ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਵਿੱਚ ਏਰੀਏ ਦੇ ਹਸਪੀਟਲਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਕੋਵਿਡ ਦੇ ਬਿਮਾਰੀ ਦੇ ਨਾਲ ਸ਼ਿਕਾਰ ਹੋਏ ਐਡਮਿਟ ਹੋ ਰਹੇ ਆ। ਤੇ ਇਸ ਵਾਰ ਫਿਰ ਜਿਹੜਾ ਕੋਵਿਡ ਆ ਇਹ ਕਾਫੀ ਜਿਹੜਾ ਸਖਤ ਹੈਗਾ, ਲੋਕਾਂ ਨੂੰ ਹਿੱਟ ਕਰ ਰਿਹਾ ਹੈਗਾ। ਸੋ ਇਸ ਕਰਕੇ ਕਈ ਹਸਪੀਟਲ ਜੋ ਏਰੀਏ ਦੇ ਆ ਉਹਨਾਂ ਨੇ ਆਪਣੇ EMPLOYEES ਨੂੰ ਇਹ ਕਹਿਤਾ ਵੀ ਜਿਹੜਾ ਮਾਸਕ ਆ ਉਹਨੂੰ ਜਿਹੜਾ ਪਹਿਨਣਾ ਬਹੁਤ ਜ਼ਰੂਰੀ ਹੈਗਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਪਾਰਟੀਆਂ ਹੋਰ ਬਹੁਤ ਕੁਝ ਹੋ ਰਿਹਾ ਹੈ, ਸੋ ਥੋੜਾ ਜਿਹਾ ਧਿਆਨ ਦੇ ਨਾਲ ਬਚ ਕੇ ਚੱਲੋ, ਕਿਉਂਕਿ ਕੋਵਿਡ ਇੱਕ ਵਾਰੀ ਫੇਰ ਫੈਲਣਾ ਸ਼ੁਰੂ ਹੋਇਆ ਹੈਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ ਸੈਕਰਾਮੈਂਟੋ ਇੰਟਰਨੈਸ਼ਨਲ 에ਅਰਪੋਰਟ ਦੇ ਪਾਰਕਿੰਗ ਗਰਾਜ ਦੇ ਵਿੱਚ ਗੋਲੀ ਬਾਰੀ ਦੀ ਜਿਹੜੀ ਘਟਨਾ ਆ ਉਹ ਵਾਪਰੀ। ਕਹਿੰਦੇ ਵੀ ਲੋਕਾਂ ਨੇ ਕਾਲ ਕੀਤੀਆਂ ਵੀ ਭਾਈ ਇੱਥੇ ਕਿਸੇ ਦੇ ਕੋਲ ਬੰਦੂਕ ਆ। ਜਦ ਸ਼ੈਰਿਫ ਡੈਪਟੀਜ਼ ਉੱਥੇ ਜਿਹੜੇ ਉਹ ਪਹੁੰਚੇ ਤਾਂ ਜਿਹੜੀ ਆ ਗੋਲੀ ਜਿਹੜੀ ਉਹ ਚੱਲੀ, ਜਿਸ ਦੌਰਾਨ ਕਹਿੰਦੇ ਵੀ ਉਹ ਜਿਹੜਾ ਗਨਮੈਨ ਆ ਉਹ ਮਾਰਿਆ ਗਿਆ ਆ। 53 ਸਾਲਾਂ ਦਾ ਬੰਦਾ ਸੀ, ਆਪਣੀ ਗੱਡੀ ਦੇ ਵਿੱਚ ਹੀ ਸੀਗਾ, ਜਿਸ ਦੇ ਲਾਗੇ ਜਿਹੜੀ ਸਵਾਟ ਟੀਮ ਜਦੋਂ ਪਹੁੰਚੀ ਤਾਂ ਉਹ ਉੱਥੇ ਮ੍ਰਿਤ ਪਾਇਆ ਗਿਆ ਸੀਗਾ। ਸੋ ਜਿਹੜੇ ਅਮਰ ਗਾਂਧੀ ਉੱਥੋਂ ਦੇ ਸਪੋਕਸਪਰਸਨ ਨੇ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਦੇ, ਉਹਨਾਂ ਨੇ ਇਸ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਕੱਲ ਜਿਹੜੇ ਲੋਕਾਂ ਨੇ ਉੱਥੇ ਫਿਰ ਆਉਣਾ ਸੀ ਜਾਣਾ ਸੀ ਕੁਛ ਚਿਰ ਦੇ ਲਈ 에ਅਰਪੋਰਟ ਨੂੰ ਬੇਸਿਕਲੀ ਪਾਰਕਿੰਗ ਲਾਟ ਤੇ ਉੱਧਰ ਆਉਣ ਜਾਣ ਦੇ ਉੱਤੇ ਜਿਹੜੀ ਬਾਹਰ ਨਿਕਲਣ ਤੇ ਉੱਤੇ ਜਿਹੜੀ ਰੋਕ ਆ ਉਹ ਲਗਾ ਦਿੱਤੀ ਗਈ ਸੀ, ਪਰ ਬਾਅਦ ਦੇ ਵਿੱਚ ਕਹਿੰਦੇ ਵੀ ਜਲਦ ਹੀ ਉਸ ਨੂੰ ਕਲੀਅਰ ਕਰ ਦਿੱਤਾ ਗਿਆ। ਤੇ ਆਪਾਂ ਇਕਨੋਮੀ ਦੀ ਵੀ ਗੱਲਬਾਤ ਕਰਨੀ ਆ, ਸਟਾਕਸ ਦੀ ਮਾਰਕੀਟ ਕਿਸ ਤਰ੍ਹਾਂ ਚੱਲ ਰਹੀ ਆ। ਲੇਆਫਸ ਦੀਆਂ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੇ ਲਈਆਂ ਹੈਗੀਆਂ ਵੀ ਕਿੱਦਾਂ ਵੱਡੀਆਂ ਕੰਪਨੀਆਂ ਦੇ ਉੱਤੇ ਝਟਕਾ ਜਿਹੜਾ ਆ ਉਹ ਲੱਗਣਾ ਸ਼ੁਰੂ ਹੋ ਗਿਆ ਹੈਗਾ। ਜੀ, ਇੱਕ ਮਾੜੀ ਖਬਰ ਜਿਹੜੀ ਹਰਜੋਤ ਸਿੰਘ ਜੀ ਸਾਊਥ ਅਫਰੀਕਾ ਤੋਂ ਆ ਰਹੀ ਆ। ਸਾਊਥ ਅਫਰੀਕਾ ਦੇ ਵਿੱਚ ਇੱਕ ਮਾਸ ਸ਼ੂਟਿੰਗ ਹੋਈ ਆ, ਜਿੱਥੇ ਇੱਕੋ ਪਰਿਵਾਰ ਦੇ 10 ਮੈਂਬਰ ਆ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਆ। ਸੋ ਕਹਿੰਦੇ ਵੀ ਜਿਨ੍ਹਾਂ 'ਚ 7 ਔਰਤਾਂ ਤੇ 3 ਬੰਦੇ ਜਿਹੜੇ ਉਹ ਸ਼ਾਮਲ ਸੀਗੇ। ਸਾਊਥ ਅਫਰੀਕਾ ਦੀ ਕਵਾਜ਼ੁਲੂ ਨਤਾਲ ਪ੍ਰੋਵਿੰਸ ਦੇ ਵਿੱਚ ਕਹਿੰਦੇ ਵੀ ਇੱਕ ਗਨਮੈਨ ਨੇ ਇਹ ਪਰਿਵਾਰ ਦੇ ਸਾਰੇ ਜੀਆਂ ਨੂੰ ਉੱਥੇ ਮਾਰ ਮੁਕਾਇਆ। ਇਹ ਹੋਮਸਟੈਡ ਇਲਾਕਾ ਸੀਗਾ, ਉਹਨਾਂ ਨੂੰ ਇਹਨੇ ਲੁਕ ਛਿਪ ਕੇ ਐਂਬੁਸ਼ ਕਰਕੇ ਇਹ ਗੋਲੀ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ ਆ। ਕਹਿੰਦੇ ਮਰਨ ਵਾਲਿਆਂ ਦੇ ਵਿੱਚ ਇੱਕ 13 ਸਾਲਾਂ ਦਾ ਮੁੰਡਾ ਵੀ ਜਿਹੜਾ ਉੱਥੇ ਸ਼ਾਮਲ ਸੀਗਾ। ਤੇ ਜਾਂਦੇ ਜੇ ਆਪਾਂ ਹੁਣ ਮਾਰਕੀਟ ਦੇ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ
ਵੀਕਐਂਡ ਦੀ ਸਮਾਪਤੀ ਦੇ ਉੱਤੇ 22 ਪੁਆਇੰਟ ਵੱਧ ਕੇ 33,809 ਤੇ ਬੰਦ ਹੋਇਆ। S&P 4 ਪੁਆਇੰਟ ਵਧਿਆ 4134 ਦੇ ਉੱਤੇ ਬੰਦ ਹੋਇਆ। ਨੈਸਡੈਕ 13 ਪੁਆਇੰਟ ਵੱਧ ਕੇ 12,072 ਤੇ ਬੰਦ ਹੋਇਆ। ਸੋਨੇ ਦਾ ਭਾਅ 2000 ਤੋਂ ਥੱਲੇ ਆਇਆ ਆ, $1994 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਤੇ ਚੱਲ ਰਹੀ ਹੈ। 10 ਈਅਰ ਯੀਲਡ 3.57%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 27,343 ਤੇ ਇਥੀਰੀਅਮ $1847 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 4 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਸਾਡੇ ਦੋਨਾਂ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।